ਅਗਲੀ ਆਪਾਂ ਗੱਲ ਕਰਦੇ ਜਾਈਏ USCIS ਇੰਪਲੀਮੈਂਟ ਕਰਨ ਜਾ ਰਿਹਾ ਆ ਰਿਸਕ ਬੇਸਡ ਅਪਰੋਚ ਕੰਡੀਸ਼ਨਲ ਪਰਮਾਨੈਂਟ ਰੈਜ਼ੀਡੈਂਟ ਇੰਟਰਵਿਊਜ਼ ਆ ਉਸ ਦੇ ਲਈ। ਸੋ ਕੀ ਇੰਟਰਵਿਊਜ਼ ਦੇ ਵਿੱਚ ਘੱਟ ਸਵਾਲ ਹੋਣਗੇ, ਨਹੀਂ ਹੋਣਗੇ? ਕੀ ਕਰਨ ਜਾ ਰਹੇ? ਕੁਝ ਵੇਵ ਕਰਨ ਜਾ ਰਹੇ ਇਹਦੇ ਵਿੱਚ? ਉਹ ਇੰਟਰਵਿਊ ਐਕਚੁਅਲੀ ਵੇਵ ਕਰਨ ਜਾ ਰਹੇ ਆ। ਸੋ ਵਾਹ। ਹੁਣ ਹੁਣ ਹੋਣਾ ਕੀ ਆ ਕਿ ਡੈਮੋਕ੍ਰੈਟਸ ਨੇ ਕਾਫੀ ਜ਼ਿਆਦਾ ਜਿਹੜੇ ਰੂਲ ਆ ਨਾ ਉਹ ਰਿਲੈਕਸ ਕਰ ਦੇਣੇ ਆ ਜਦੋਂ, ਕਿਉਂਕਿ ਇਲੈਕਸ਼ਨ ਦਾ ਜਿਹੜਾ ਟਾਈਮ ਆਣਾ ਹੂੰ। ਰਿਲੈਕਸ ਉਹਨਾਂ ਨੇ ਸਾਰੇ ਕਰਤੇ ਆ। ਹੁਣ ਕੀ ਆ ਕਿ ਜਿਹੜੇ ਰਿਪਬਲਿਕਨ ਵੀ ਹੈਗੇ ਆ ਉਹ ਕਈ ਵਾਰੀ ਅੜ ਜਾਂਦੇ ਹਨਾ, ਉਹਨਾਂ ਨੂੰ ਲੱਗਦਾ ਕਿ ਉਹ ਅੜ ਜਾਂਦੇ ਆਪਣੀ ਗੱਲ ਤੇ, ਕਿ ਜੇ ਉਹ ਅੜੇ ਰਹੂਗੇ ਤਾਂ ਕੁਝ ਹੋਣਾ ਨਹੀਂ। ਸੋ ਡੈਮੋਕ੍ਰੈਟਸ ਕੀ ਕਰਦੇ ਆ ਕਿ ਇਹ ਲਿਬਰਲ ਬਹੁਤ ਜ਼ਿਆਦਾ ਹੋ ਜਾਂਦੇ ਆ। ਫਿਰ ਇਦਾਂ ਕਿ ਸਿਆਣਪ ਉਹਦੇ ਵਿੱਚ ਹੀ ਹੈ ਕਿ ਜੇ ਇੱਕ ਸਾਈਡ ਐਕਸਟ੍ਰੀਮ ਤੇ ਜਾਂਦੀ ਹੈ ਫਿਰ ਦੂਜੀ ਵੀ ਐਕਸਟ੍ਰੀਮ ਤੇ ਚੱਲ ਜਾਂਦੀ ਹੈ ਕਿ ਕੋਈ ਨਹੀਂ ਇਹਨਾਂ ਨੂੰ ਦਿਓ ਗ੍ਰੀਨ ਕਾਰਡ, ਤੇ ਤਾਂ ਕਿ ਫਿਰ ਜਿਹੜੇ ਰਿਪਬਲਿਕਨ ਉਹਨਾਂ ਨੂੰ ਵੀ ਥੋੜੀ ਸੈਂਸ ਆਵੇ ਕਿ ਨਹੀਂ, ਜੇ ਦੇਸ਼ ਨੂੰ ਸਾਂਭਣਾ ਤਾਂ ਮਿਲ ਕੇ ਹੀ ਕੰਮ ਜਿਹੜਾ ਕਰਨਾ ਪੈਣਾ। ਹੁਣ ਬਾਈਡਨ ਨੇ ਕੀ ਕਿਹਾ ਸੀਗਾ ਕਿ ਇਹਨੇ ਇਹ ਆ ਕੇ ਕਹਿ ਦਿੰਦੇ ਨੇ ਕਿ ਆਪਾਂ ਤੁਹਾਨੂੰ ਪ੍ਰੋਮਿਸ ਕੀਤਾ ਸੀਗਾ ਕਿ ਆਪਾਂ ਇੱਕ ਵਧੀਆ ਸਿਸਟਮ ਬਣਾਵਾਂਗੇ, ਇਮੀਗ੍ਰੇਸ਼ਨ ਦਾ ਜਿਹੜਾ ਵਧੀਆ ਇੱਕ ਮੈਸੇਜ ਦੇਵਾਂਗੇ ਕਿ ਅਮਰੀਕਾ ਇੱਕ ਵੈਲਕਮਿੰਗ ਕੰਟਰੀ ਹੈ। ਇਹਨਾਂ ਨੇ ਆਪਣੀ ਜਿਹੜੀ ਪਾਲਿਸੀ ਸੀਗੀ, ਕੰਡੀਸ਼ਨਲ ਗ੍ਰੀਨ ਕਾਰਡ ਹੁੰਦਾ ਜਦੋਂ ਵਿਆਹ ਦਾ ਤੁਹਾਨੂੰ 2 ਸਾਲ ਦਾ ਮਿਲਦਾ, ਉਸ ਤੋਂ ਬਾਅਦ ਤੁਸੀਂ ਪਰਮਾਨੈਂਟ ਗ੍ਰੀਨ ਕਾਰਡ ਲੈਣਾ ਹੁੰਦਾ 751 ਫਾਰਮ ਫਾਈਲ ਕਰਕੇ। ਸੋ ਹੁਣ ਇਹਨਾਂ ਦੀ ਪਾਲਿਸੀ ਸੀਗੀ ਕਿ ਇਹ ਆਪਣੇ ਪੰਜਾਬੀਆਂ ਲਈ ਕਾਫੀ ਬਿਗ ਡੀਲ ਹੈ ਇਹ, ਕਿਉਂਕਿ ਵਿਆਹ ਟੁੱਟ ਜਾਂਦੇ ਕਈਆਂ ਦੇ, ਕਿ ਕੱਚੇ ਗ੍ਰੀਨ ਕਾਰਡ ਤੇ ਬਹੁਤ ਲੋਕੀ ਆਉਂਦੇ ਆ, ਪੱਕੇ ਦਾ ਬਹੁਤ ਜ਼ਿਆਦਾ ਚੱਕਰ ਪੈਂਦਾ, ਸਾਰਿਆਂ ਨੂੰ ਪਤਾ ਹੀ ਹੈ ਇਹਦਾ। ਕਿੱਦਾਂ ਕਈ ਵਾਰੀ ਇੱਕ ਸਾਈਡ ਤੋਂ ਗਲਤੀ ਹੁੰਦੀ, ਕਈ ਵਾਰੀ ਦੋਨੋਂ ਸਾਈਡ ਤੋਂ ਗਲਤੀ ਹੁੰਦੀ ਹੈ। ਇਹ ਨਹੀਂ ਕਿ ਇਮੀਗ੍ਰੈਂਟ ਸਹੀ ਹੁੰਦਾ, ਇਮੀਗ੍ਰੈਂਟ ਵੀ ਕਈ ਵਾਰੀ ਗਲਤ ਹੁੰਦਾ, ਉਹ ਵੀ ਫਰਾਡ ਕਰਦੇ ਆ। ਕਈ ਵਾਰੀ ਜਿਹੜੇ US ਸਿਟੀਜ਼ਨ ਵਾਲੀ ਸਾਈਡ ਹੁੰਦੀ ਆ ਉਹ ਬਹੁਤ ਧੱਕਾ ਕਰਦੇ ਆ। ਸੋ ਕਈ ਵਾਰੀ ਤਾਂ ਡਿਵੋਰਸ ਹੋ ਜਾਂਦਾ, ਕਈ ਵਾਰੀ ਕਰੂਐਲਟੀ ਜਿਹੜੇ ਇਦਾਂ ਦੇ ਵਾਹ ਕਰੂਐਲਟੀ ਫਾਈਲਿੰਗ ਉਹਦੇ ਬੇਸ ਤੇ ਲੋਕਾਂ ਨੂੰ ਜਿਹੜੇ ਲੈਣੇ ਪੈਂਦੇ ਆ। ਸੋ ਉਹਦੇ ਵਿੱਚ ਤਾਂ ਨਹੀਂ ਜਾ ਸਕਦੇ ਹੁਣ ਕਿ ਕੌਣ ਸਹੀ ਹੈ ਕੌਣ ਗਲਤ ਹੈ, ਕਿਉਂਕਿ ਦੋਨੇ ਪਾਸੇ ਜਿਹੜੇ ਹੈਗੇ ਇਦਾਂ ਦੇ ਵੀ ਲੋਕੀ ਆ ਜਿਹੜੇ ਇਮੀਗ੍ਰੈਂਟ ਜਿਹਨਾਂ ਨੇ ਧੋਖਾ ਕੀਤਾ ਆ ਕੇ US ਸਿਟੀਜ਼ਨਸ ਨਾਲ, ਤੇ ਇਦਾਂ ਦੇ ਵੀ ਬੜੇ ਜ਼ਿਆਦਾ ਲੋਕੀ ਆ US ਸਿਟੀਜ਼ਨ ਜਿਹੜਾ ਨੇ ਇਦਾਂ ਦੇ ਹਾਲਾਤ ਕ੍ਰੀਏਟ ਕੀਤੇ ਕਿ ਜਿਹੜਾ ਇਮੀਗ੍ਰੈਂਟ ਆਇਆ ਉਹ ਵਿਚਾਰੇ ਕੋ ਕੋਈ ਆਪਸ਼ਨ ਨਹੀਂ ਬਚੀ। ਸੋ ਇਹਨਾਂ ਨੇ ਹੁਣ ਕੀ ਕੀਤਾ ਕਿ ਇਹ ਕਹਿੰਦੇ ਕਿ ਜਿਹੜੀ ਇੰਟਰਵਿਊ ਹੈ ਇਹ ਫਜ਼ੂਲ ਆ, ਇਹ ਆਪਾਂ ਇੰਟਰਵਿਊ ਲੈਣੀ ਨਹੀਂ ਪੱਕੇ ਗ੍ਰੀਨ ਕਾਰਡ ਵਾਸਤੇ, ਇੰਟਰਵਿਊ ਵੇਵ ਕਰ ਦਿਓ ਸਾਰਿਆਂ ਦੀ। ਤੇ ਉਹਨਾਂ ਨੇ ਜਸਟੀਫਿਕੇਸ਼ਨ ਦਿੱਤੀ ਕਿ ਆਪਾਂ ਸਾਡੀ ਪ੍ਰਾਇੋਰਟੀ ਜਿਹੜੇ ਸਾਡੇ ਰਿਸੋਰਸਿਸ ਆ ਉਹ ਚੰਗੇ ਪਾਸੇ ਜਿਹੜੇ ਜਾਣੇ ਚਾਹੀਦੇ ਆ, ਤੇ ਸਾਡੇ ਕੇਸ ਲੋਡ ਬੈਕਲੌਗ ਵਗੈਰਾ ਬਹੁਤ ਵੱਧ ਰਹੇ ਆ, ਤੇ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਹੋ ਰਿਹਾ ਕਿ ਕਿੱਦਾਂ ਦੇ ਇਮੀਗ੍ਰੈਂਟ ਆ ਰਹੇ ਆ। ਜੇ ਕਿਸੇ ਨੇ ਆਲਰੇਡੀ ਕੰਡੀਸ਼ਨਲ ਗ੍ਰੀਨ ਕਾਰਡ ਦਿੱਤਾ ਹੈ, ਅਨਲੈਸ ਸਾਨੂੰ ਕੋਈ ਆਬਵੀਅਸ ਕੋਈ ਰੀਜ਼ਨ ਨਹੀਂ ਲੱਗਦਾ, ਰਿਸਕ ਬੇਸਡ ਅਪਰੋਚ ਨਹੀਂ ਲੱਗਦੀ, ਤੇ ਸਾਨੂੰ ਆਪਾਂ ਨੂੰ ਇੰਟਰਵਿਊ ਨਹੀਂ ਕਰਨਾ, ਆਪਾਂ ਨੂੰ ਸਿੱਧਾ ਹੀ ਜਿਹੜਾ ਗ੍ਰੀਨ ਕਾਰਡ ਆ ਉਹ ਪਰਮਾਨੈਂਟ ਵਾਲਾ ਦੇ ਦੇਣਾ 2 ਸਾਲ। ਸਿੰਪਲੀ ਉਹਨਾਂ ਨੂੰ ਜਿਹੜਾ ਆਪਣਾ 751 ਫਾਈਲਿੰਗ ਕਰਨੀ ਪਊਗੀ ਜੀ। ਸੋ ਇਦਾਂ ਹੈ ਵੀ ਕਈਆਂ ਦੇ ਲਈ ਇਹ ਕੰਮ ਸੌਖਾ ਹੋ ਜਾਣਾ ਆ, ਤੇ ਉਹਨਾਂ ਨੇ ਕਹਿਣਾ ਵੀ ਚਲੋ ਹੁਣ ਇੰਟਰਵਿਊ ਦੇਣ ਦੀ ਸ਼ਾਇਦ ਲੋੜ ਨਾ ਪਵੇ। ਕਈ ਦੀ ਇੰਟਰਵਿਊ ਤੋਂ ਡਰਦੇ ਬਹੁਤ ਆ, ਕੰਮ ਸਹੀ ਹੁੰਦਾ ਆ, ਪਰ ਇੰਟਰਵਿਊ ਤੋਂ ਜਿਹੜਾ ਜ਼ਿਆਦਾ ਡਰ ਲੱਗਦਾ ਉਹਨਾਂ ਦੇ ਲਈ ਜੇ ਵੇਵ ਹੋ ਜਾਂਦੀ ਤਾਂ ਸ਼ਾਇਦ ਕੰਮ ਸੌਖਾ ਹੋ ਜੇ। ਇਹਦੇ ਵਿੱਚ ਏਦਾਂ ਕਿ ਜਦੋਂ ਤੁਹਾਡਾ ਨਵਾਂ ਵਿਆਹ ਹੁੰਦਾ ਉਦੋਂ ਤੁਹਾਡੇ ਕੋਲ ਨਾ ਡਾਕੂਮੈਂਟਸ ਇੰਨੇ ਹੁੰਦੇ ਨਹੀਂ, ਜੁਆਇੰਟ ਡਾਕੂਮੈਂਟਸ ਹੁੰਦੇ। ਹਾਂਜੀ। ਇਮੀਗ੍ਰੇਸ਼ਨ ਕੋ ਐਕਚੁਅਲੀ ਇੱਕ ਟੂਲ ਸੀਗਾ ਕਿ ਜਦੋਂ ਤੁਸੀਂ 2 ਸਾਲ ਇਕੱਠੇ ਰਹਿੰਦੇ ਹੋ ਫਿਰ ਇਮੀਗ੍ਰੇਸ਼ਨ ਪੁੱਛਦੀ ਹੈ ਕਿ ਦਿਖਾਓ, ਫੋਟੋ ਦਿਖਾਓ, ਲੀਜ਼ ਦਿਖਾਓ, ਬੈਂਕ ਸਟੇਟਮੈਂਟ ਦਿਖਾਓ, 2 ਸਾਲ ਦਾ ਰੈਕੋਰਡ ਦਿਖਾਓ ਇਕੱਠੇ ਰਹੇ ਸੀਗੇ। ਫਿਰ ਜਿਹੜਾ ਕੇਸ ਸੀਗਾ ਇਹ ਵੀ ਸਾਲ ਡੇਢ ਪੈਂਡਿੰਗ ਰਹਿੰਦਾ ਸੀਗਾ, ਮਤਲਬ ਕਿ ਤੁਹਾਡੇ 3-4 ਸਾਲ ਤੁਹਾਨੂੰ ਜਿਹੜੀ ਇਕੱਠੀ ਰੈਜ਼ੀਡੈਂਸ ਸਾਰਾ ਕੁਝ ਤੁਹਾਡਾ ਜਿਹੜਾ ਉਹ ਚੈੱਕ ਕਰਦੇ ਸੀਗੇ। ਸੋ ਹੁਣ ਇਹ ਆ ਕਿ ਕਈਆਂ ਦਾ ਵਿਆਹ ਜਿਹਨਾਂ ਦਾ ਸਮੂਥ ਨਹੀਂ ਚੱਲਦਾ, ਝਗੜੇ ਹੁੰਦੇ ਆ, ਜੋ ਵੀ ਰੀਜ਼ਨ ਉਹਨਾਂ ਦਾ ਹੈਗਾ। ਸੋ ਕਾਫੀ ਲੋਕਾਂ ਦਾ ਇਦਾਂ ਦਾ ਹੁੰਦਾ ਸੀਗਾ ਕਿ ਨਾ ਉਹਨਾਂ ਦਾ ਡਿਵੋਰਸ, ਜਾਂ ਤਾਂ ਡਿਵੋਰਸ ਹੋ ਜਾਵੇ ਫਿਰ ਤੁਸੀਂ ਗ੍ਰੀਨ ਕਾਰਡ ਲੈ ਸਕਦੇ ਹੋ, ਕਈਆਂ ਦਾ ਡਿਵੋਰਸ ਵੀ ਨਹੀਂ ਹੁੰਦਾ ਸੀਗਾ, ਉਹ ਵਿੱਚ ਵਿਚਾਲੇ ਜਿਹੜੇ ਲਟਕੇ ਰਹਿੰਦੇ ਸੀਗੇ। ਸੋ ਜਿਹੜੇ ਉਹ ਵਾਲੇ ਜਿਹੜੇ ਕੇਸ ਆ ਸਾਰੇ, ਉਹਨਾਂ ਨੂੰ ਹੁਣ ਕਾਫੀ ਫਾਇਦਾ ਹੋਊਗਾ, ਕਿਉਂਕਿ ਇੰਟਰਵਿਊ ਜੇ ਨਹੀਂ ਹੋਗੀ ਤਾਂ ਉਹਨਾਂ ਦਾ ਸਿੱਧੇ ਜਿਹੜਾ ਕੇਸ ਉਹ ਪ੍ਰੂਵ ਹੋ ਸਕਦਾ। ਜੀ। ਅਗਲੀ ਆਪਾਂ ਗੱਲ ਕਰਦੇ ਜਾਈਏ USCIS ਇੰਪਲੀਮੈਂਟ ਕਰਨ ਜਾ ਰਿਹਾ ਆ ਰਿਸਕ ਬੇਸਡ ਅਪਰੋਚ ਕੰਡੀਸ਼ਨਲ ਪਰਮਾਨੈਂਟ ਰੈਜ਼ੀਡੈਂਟ ਇੰਟਰਵਿਊਜ਼ ਆ ਉਸ ਦੇ ਲਈ। ਸੋ ਕੀ ਇੰਟਰਵਿਊਜ਼ ਦੇ ਵਿੱਚ ਘੱਟ ਸਵਾਲ ਹੋਣਗੇ, ਨਹੀਂ ਹੋਣਗੇ? ਕੀ ਕਰਨ ਜਾ ਰਹੇ? ਕੁਝ ਵੇਵ ਕਰਨ ਜਾ ਰਹੇ ਇਹਦੇ ਵਿੱਚ? ਉਹ ਇੰਟਰਵਿਊ ਐਕਚੁਅਲੀ ਵੇਵ ਕਰਨ ਜਾ ਰਹੇ ਆ। ਸੋ ਹੁਣ ਹੋਣਾ ਕੀ ਆ ਕਿ ਡੈਮੋਕ੍ਰੈਟਸ ਨੇ ਕਾਫੀ ਜ਼ਿਆਦਾ ਜਿਹੜੇ ਰੂਲ ਆ ਨਾ ਉਹ ਰਿਲੈਕਸ ਕਰ ਦੇਣੇ ਆ ਜਦੋਂ, ਕਿਉਂਕਿ ਇਲੈਕਸ਼ਨ ਦਾ ਜਿਹੜਾ ਟਾਈਮ ਆਣਾ ਰਿਲੈਕਸ ਉਹਨਾਂ ਨੇ ਸਾਰੇ ਕਰਤੇ ਆ। ਹੁਣ ਕੀ ਆ ਕਿ ਜਿਹੜੇ ਰਿਪਬਲਿਕਨ ਵੀ ਹੈਗੇ ਆ ਉਹ ਕਈ ਵਾਰੀ ਅੜ ਜਾਂਦੇ ਹਨਾ, ਉਹਨਾਂ ਨੂੰ ਲੱਗਦਾ ਕਿ ਉਹ ਅੜ ਜਾਂਦੇ ਆਪਣੀ ਗੱਲ ਤੇ, ਕਿ ਜੇ ਉਹ ਅੜੇ ਰਹੂਗੇ ਤਾਂ ਕੁਝ ਹੋਣਾ ਨਹੀਂ। ਸੋ ਡੈਮੋਕ੍ਰੈਟਸ ਕੀ ਕਰਦੇ ਆ ਕਿ ਇਹ ਲਿਬਰਲ ਬਹੁਤ ਜ਼ਿਆਦਾ ਹੋ ਜਾਂਦੇ ਆ। ਫਿਰ ਇਦਾਂ ਕਿ ਸਿਆਣਪ ਉਹਦੇ ਵਿੱਚ ਹੀ ਹੈ ਕਿ ਜੇ ਇੱਕ ਸਾਈਡ ਐਕਸਟ੍ਰੀਮ ਤੇ ਜਾਂਦੀ ਹੈ ਫਿਰ ਦੂਜੀ ਵੀ ਐਕਸਟ੍ਰੀਮ ਤੇ ਚੱਲ ਜਾਂਦੀ ਹੈ ਕਿ ਕੋਈ ਨਹੀਂ ਇਹਨਾਂ ਨੂੰ ਦਿਓ ਗ੍ਰੀਨ ਕਾਰਡ, ਤੇ ਤਾਂ ਕਿ ਫਿਰ ਜਿਹੜੇ ਰਿਪਬਲਿਕਨ ਉਹਨਾਂ ਨੂੰ ਵੀ ਥੋੜੀ ਸੈਂਸ ਆਵੇ ਕਿ ਨਹੀਂ, ਜੇ ਦੇਸ਼ ਨੂੰ ਸਾਂਭਣਾ ਤਾਂ ਮਿਲ ਕੇ ਹੀ ਕੰਮ ਜਿਹੜਾ ਕਰਨਾ ਪੈਣਾ। ਹੁਣ ਬਾਈਡਨ ਨੇ ਕੀ ਕਿਹਾ ਸੀਗਾ ਕਿ ਇਹ ਆ ਕੇ ਕਹਿ ਦਿੰਦੇ ਨੇ ਕਿ ਆਪਾਂ ਤੁਹਾਨੂੰ ਪ੍ਰੋਮਿਸ ਕੀਤਾ ਸੀਗਾ ਕਿ ਆਪਾਂ ਇੱਕ ਵਧੀਆ ਸਿਸਟਮ ਬਣਾਵਾਂਗੇ, ਇਮੀਗ੍ਰੇਸ਼ਨ ਦਾ ਜਿਹੜਾ ਵਧੀਆ ਇੱਕ ਮੈਸੇਜ ਦੇਵਾਂਗੇ ਕਿ ਅਮਰੀਕਾ ਇੱਕ ਵੈਲਕਮਿੰਗ ਕੰਟਰੀ ਹੈ।
ਇਹਨਾਂ ਨੇ ਆਪਣੀ ਜਿਹੜੀ ਪਾਲਿਸੀ ਸੀਗੀ, ਕੰਡੀਸ਼ਨਲ ਗ੍ਰੀਨ ਕਾਰਡ ਹੁੰਦਾ ਜਦੋਂ ਵਿਆਹ ਦਾ ਤੁਹਾਨੂੰ 2 ਸਾਲ ਦਾ ਮਿਲਦਾ, ਉਸ ਤੋਂ ਬਾਅਦ ਤੁਸੀਂ ਪਰਮਾਨੈਂਟ ਗ੍ਰੀਨ ਕਾਰਡ ਲੈਣਾ ਹੁੰਦਾ 751 ਫਾਰਮ ਫਾਈਲ ਕਰਕੇ। ਸੋ ਹੁਣ ਇਹਨਾਂ ਦੀ ਪਾਲਿਸੀ ਸੀਗੀ ਕਿ ਇਹ ਆਪਣੇ ਪੰਜਾਬੀਆਂ ਲਈ ਕਾਫੀ ਬਿਗ ਡੀਲ ਹੈ ਇਹ, ਹਨਾ, ਕਿਉਂਕਿ ਵਿਆਹ ਟੁੱਟ ਜਾਂਦੇ ਕਈਆਂ ਦੇ, ਕਿ ਕੱਚੇ ਗ੍ਰੀਨ ਕਾਰਡ ਤੇ ਬਹੁਤ ਲੋਕੀ ਆਉਂਦੇ ਆ, ਪੱਕੇ ਦਾ ਬਹੁਤ ਜ਼ਿਆਦਾ ਚੱਕਰ ਪੈਂਦਾ, ਸਾਰਿਆਂ ਨੂੰ ਪਤਾ ਹੀ ਹੈ ਇਹਦਾ। ਕਿੱਦਾਂ ਕਈ ਵਾਰੀ ਇੱਕ ਸਾਈਡ ਤੋਂ ਗਲਤੀ ਹੁੰਦੀ, ਕਈ ਵਾਰੀ ਦੋਨੋਂ ਸਾਈਡ ਤੋਂ ਗਲਤੀ ਹੁੰਦੀ ਆ। ਇਹ ਨਹੀਂ ਕਿ ਇਮੀਗ੍ਰੈਂਟ ਸਹੀ ਹੁੰਦਾ, ਇਮੀਗ੍ਰੈਂਟ ਵੀ ਕਈ ਵਾਰੀ ਗਲਤ ਹੁੰਦਾ, ਉਹ ਵੀ ਫਰਾਡ ਕਰਦੇ ਆ। ਕਈ ਵਾਰੀ ਜਿਹੜੇ ਯੂਐਸ ਸਿਟੀਜ਼ਨ ਵਾਲੀ ਸਾਈਡ ਹੁੰਦੀ ਆ ਉਹ ਬਹੁਤ ਧੱਕਾ ਕਰਦੇ ਆ। ਸੋ ਕਈ ਵਾਰੀ ਤਾਂ ਡਿਵੋਰਸ ਹੋ ਜਾਂਦਾ, ਕਈ ਵਾਰੀ ਕਰੋਇਲਟੀ, ਜਿਹੜੇ ਇਦਾਂ ਦੇ ਵਾਹ ਕਰੋਇਲਟੀ ਫਾਈਲਿੰਗ ਉਹਦੇ ਬੇਸ ਤੇ ਲੋਕਾਂ ਨੂੰ ਜਿਹੜੇ ਲੈਣੇ ਪੈਂਦੇ ਆ। ਸੋ ਉਹਦੇ ਵਿੱਚ ਤਾਂ ਨਹੀਂ ਜਾ ਸਕਦੇ ਹੁਣ ਕਿ ਕੌਣ ਸਹੀ ਹੈ ਕੌਣ ਗਲਤ ਹੈ, ਕਿਉਂਕਿ ਦੋਨੇ ਪਾਸੇ ਜਿਹੜੇ ਹੈਗੇ ਇਦਾਂ ਦੇ ਵੀ ਲੋਕੀ ਆ ਜਿਹੜੇ ਇਮੀਗ੍ਰੈਂਟ ਜਿਨ੍ਹਾਂ ਨੇ ਧੋਖਾ ਕੀਤਾ ਆ ਕੇ ਯੂਐਸ ਸਿਟੀਜ਼ਨਸ ਨਾਲ, ਤੇ ਇਦਾਂ ਦੇ ਵੀ ਬੜੇ ਜ਼ਿਆਦਾ ਲੋਕੀ ਆ ਯੂਐਸ ਸਿਟੀਜ਼ਨ ਜਿਹੜਾ ਨੇ ਇਦਾਂ ਦੇ ਹਾਲਾਤ ਕ੍ਰੀਏਟ ਕੀਤੇ ਕਿ ਜਿਹੜਾ ਇਮੀਗ੍ਰੈਂਟ ਆਇਆ ਉਹ ਵਿਚਾਰੇ ਕੋ ਕੋਈ ਆਪਸ਼ਨ ਨਹੀਂ ਬਚੀ। ਸੋ ਇਹਨਾਂ ਨੇ ਹੁਣ ਕੀ ਕੀਤਾ ਕਿ ਇਹ ਕਹਿੰਦੇ ਕਿ ਜਿਹੜੀ ਇੰਟਰਵਿਊ ਹੈ ਇਹ ਫਜ਼ੂਲ ਆ, ਇਹ ਆਪਾਂ ਇੰਟਰਵਿਊ ਲੈਣੀ ਨਹੀਂ ਪੱਕੇ ਗ੍ਰੀਨ ਕਾਰਡ ਵਾਸਤੇ, ਇੰਟਰਵਿਊ ਵੇਵ ਕਰ ਦਿਓ ਸਾਰਿਆਂ ਦੀ। ਤੇ ਉਹਨਾਂ ਨੇ ਜਸਟੀਫਿਕੇਸ਼ਨ ਦਿੱਤੀ ਕਿ ਆਪਾਂ ਸਾਡੀ ਪ੍ਰਾਇੋਰਟੀ ਜਿਹੜੇ ਸਾਡੇ ਰਿਸੋਰਸਿਸ ਆ ਉਹ ਚੰਗੇ ਪਾਸੇ ਜਿਹੜੇ ਜਾਣੇ ਚਾਹੀਦੇ ਆ, ਤੇ ਸਾਡੇ ਕੇਸ ਲੋਡ ਬੈਕਲੌਗ ਵਗੈਰਾ ਬਹੁਤ ਵੱਧ ਰਹੇ ਆ, ਤੇ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਹੋ ਰਿਹਾ ਕਿ ਕਿੱਦਾਂ ਦੇ ਇਮੀਗ੍ਰੈਂਟ ਆ ਰਹੇ ਆ। ਜੇ ਕਿਸੇ ਨੇ ਆਲਰੇਡੀ ਕੰਡੀਸ਼ਨਲ ਗ੍ਰੀਨ ਕਾਰਡ ਦਿੱਤਾ ਹੈ, ਅਨਲੈਸ ਸਾਨੂੰ ਕੋਈ ਆਬਵੀਅਸ ਕੋਈ ਰੀਜ਼ਨ ਨਹੀਂ ਲੱਗਦਾ, ਰਿਸਕ ਬੇਸਡ ਅਪਰੋਚ ਨਹੀਂ ਲੱਗਦੀ, ਤੇ ਸਾਨੂੰ ਆਪਾਂ ਉਹਨਾਂ ਨੂੰ ਇੰਟਰਵਿਊ ਨਹੀਂ ਕਰਨਾ, ਆਪਾਂ ਨੂੰ ਸਿੱਧੇ ਹੀ ਜਿਹੜਾ ਗ੍ਰੀਨ ਕਾਰਡ ਆ ਉਹ ਪਰਮਾਨੈਂਟ ਵਾਲਾ ਦੇ ਦੇਣਾ 2 ਸਾਲ। ਸਿੰਪਲੀ ਉਹਨਾਂ ਨੂੰ ਜਿਹੜਾ ਆਪਣਾ 751 ਫਾਈਲਿੰਗ ਕਰਨੀ ਪਊਗੀ ਜੀ। ਸੋ ਇਦਾਂ ਹੈ ਵੀ ਕਈਆਂ ਦੇ ਲਈ ਇਹ ਕੰਮ ਸੌਖਾ ਹੋ ਜਾਣਾ ਆ, ਤੇ ਉਹਨਾਂ ਨੇ ਕਹਿਣਾ ਵੀ ਚੱਲ ਹੁਣ ਇੰਟਰਵਿਊ ਦੇਣ ਦੀ ਸ਼ਾਇਦ ਲੋੜ ਨਾ ਪਵੇ। ਕਈ ਦੀ ਇੰਟਰਵਿਊ ਤੋਂ ਡਰਦੇ ਬਹੁਤ ਆ, ਕੰਮ ਸਹੀ ਹੁੰਦਾ ਆ, ਪਰ ਇੰਟਰਵਿਊ ਤੋਂ ਜਿਹੜਾ ਜ਼ਿਆਦਾ ਡਰ ਲੱਗਦਾ ਉਹਨਾਂ ਦੇ ਲਈ ਜੇ ਵੇਵ ਹੋ ਜਾਂਦੀ ਤਾਂ ਸ਼ਾਇਦ ਕੰਮ ਸੌਖਾ ਹੋ ਜੇ। ਇਹਦੇ ਵਿੱਚ ਏਦਾਂ ਕਿ ਜਦੋਂ ਤੁਹਾਡਾ ਨਵਾਂ ਵਿਆਹ ਹੁੰਦਾ ਉਦੋਂ ਤੁਹਾਡੇ ਕੋਲ ਨਾ ਡਾਕੂਮੈਂਟਸ ਇੰਨੇ ਹੁੰਦੇ ਨਹੀਂ, ਜੁਆਇੰਟ ਡਾਕੂਮੈਂਟਸ ਹੁੰਦੇ। ਹਾਂਜੀ। ਇਮੀਗ੍ਰੇਸ਼ਨ ਕੋਲ ਐਕਚੁਅਲੀ ਇੱਕ ਟੂਲ ਸੀਗਾ ਕਿ ਜਦੋਂ ਤੁਸੀਂ 2 ਸਾਲ ਇਕੱਠੇ ਰਹਿੰਦੇ ਹੋ ਫਿਰ ਇਮੀਗ੍ਰੇਸ਼ਨ ਪੁੱਛਦੀ ਆ ਕਿ ਦਿਖਾਓ, ਫੋਟੋ ਦਿਖਾਓ, ਲੀਜ਼ ਦਿਖਾਓ, ਬੈਂਕ ਸਟੇਟਮੈਂਟ ਦਿਖਾਓ, 2 ਸਾਲ ਦਾ ਰੈਕੋਰਡ ਦਿਖਾਓ ਇਕੱਠੇ ਰਹੇ ਸੀਗੇ। ਫਿਰ ਜਿਹੜਾ ਕੇਸ ਸੀਗਾ ਇਹ ਵੀ ਸਾਲ ਡੇਢ ਪੈਂਡਿੰਗ ਰਹਿੰਦਾ ਸੀਗਾ, ਮਤਲਬ ਕਿ ਤੁਹਾਡੇ 3-4 ਸਾਲ ਤੁਹਾਨੂੰ ਜਿਹੜੀ ਇਕੱਠੀ ਰੈਜ਼ੀਡੈਂਸ ਸਾਰਾ ਕੁਝ ਤੁਹਾਡਾ ਜਿਹੜਾ ਉਹ ਚੈੱਕ ਕਰਦੇ ਸੀਗੇ। ਸੋ ਹੁਣ ਇਹ ਆ ਕਿ ਕਈਆਂ ਦਾ ਵਿਆਹ ਜਿਹਨਾਂ ਦਾ ਸਮੂਥ ਨਹੀਂ ਚੱਲਦਾ, ਝਗੜੇ ਹੁੰਦੇ ਆ, ਜੋ ਵੀ ਰੀਜ਼ਨ ਉਹਨਾਂ ਦਾ ਹੈਗਾ। ਸੋ ਕਾਫੀ ਲੋਕਾਂ ਦਾ ਇਦਾਂ ਦਾ ਹੁੰਦਾ ਸੀਗਾ ਕਿ ਨਾ ਉਹਨਾਂ ਦਾ ਡਿਵੋਰਸ, ਜਾਂ ਤਾਂ ਡਿਵੋਰਸ ਹੋ ਜਾਵੇ ਫਿਰ ਤੁਸੀਂ ਗ੍ਰੀਨ ਕਾਰਡ ਲੈ ਸਕਦੇ ਹੋ, ਕਈਆਂ ਦਾ ਡਿਵੋਰਸ ਵੀ ਨਹੀਂ ਹੁੰਦਾ ਸੀਗਾ, ਉਹ ਵਿੱਚ ਵਿਚਾਲੇ ਜਿਹੜੇ ਲਟਕੇ ਰਹਿੰਦੇ ਸੀਗੇ। ਸੋ ਜਿਹੜੇ ਉਹ ਵਾਲੇ ਜਿਹੜੇ ਕੇਸ ਆ ਸਾਰੇ, ਉਹਨਾਂ ਨੂੰ ਹੁਣ ਕਾਫੀ ਫਾਇਦਾ ਹੋਊਗਾ, ਕਿਉਂਕਿ ਇੰਟਰਵਿਊ ਜੇ ਨਹੀਂ ਹੋਗੀ ਤਾਂ ਉਹਨਾਂ ਦਾ ਸਿੱਧੇ ਜਿਹੜਾ ਕੇਸ ਉਹ ਅਪਰੂਵ ਹੋ ਸਕਦਾ। ਜੀ।